ਜੀ। ਆਪਾਂ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵਸੂਲੀ ਦੀ। 55 ਲੱਖ ਦੀ ਵਸੂਲੀ ਨੇ ਚੱਕਰ ਬੜਾ ਵੱਡਾ ਪਾਇਆ। ਹੁਣ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ ਆਪ ਤਾਂ ਇਹ ਹੋ ਗਏ ਇਸ ਮਸਲੇ ਤੋਂ ਲਾਂਭੇ, ਤੇ ਹੁਣ ਮੂਹਰੇ ਕਰ ਦਿੱਤਾ ਜਿਹੜਾ ਇਹਨਾਂ ਦਾ ਬੁਲਾਰਾ ਮਾਲਵਿੰਦਰ ਕੰਗ, ਉਹਦਾ ਨਾਮ ਲਿਆ ਜਾਂਦਾ, ਉਹਨੂੰ ਮੂਹਰੇ ਕਰਤਾ ਹੁਣ। ਪਰ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਵੀ 3 ਸਾਲ ਤੇ 3 ਮਹੀਨਿਆਂ ਚ ਹੋਵੇਗੀ ਕੈਪਟਨ ਤੇ ਰੰਧਾਵਾ ਤੋਂ 55 ਲੱਖ ਦੀ ਵਸੂਲੀ। ਹਾਂ ਪ੍ਰਵੀਨ ਜੀ, ਇਹ ਅੰਸਾਰੀ ਵਾਲਾ ਮਾਮਲਾ ਹੁਣ ਨਵਾਂ ਸਿਆਸੀ ਗਰਾਰੀ ਫਸਾ ਗਿਆ ਪੰਜਾਬ ਦੇ ਵਿੱਚ। ਇੱਕ ਸਾਬਕਾ ਮੁੱਖ ਮੰਤਰੀ ਆ ਤੇ ਇੱਕ ਮੌਜੂਦਾ ਮੁੱਖ ਮੰਤਰੀ, ਇੱਕ ਸਾਬਕਾ ਗ੍ਰਹਿ ਮੰਤਰੀ ਤੇ ਇੱਕ ਮੌਜੂਦਾ ਗ੍ਰਹਿ ਮੰਤਰੀ। ਬੰਦੇ ਤਿੰਨੇ ਨੇ ਪਰ ਅਹੁਦੇ 4 ਨੇ, ਮਤਲਬ ਨਾ ਏਦਾਂ ਪੇਚ ਫਸ ਗਏ। ਸੋ ਇਸ ਲਈ ਕੈਪਟਨ ਅਮਰਿੰਦਰ ਤੇ ਸੁਖਜਿੰਦਰ ਰੰਧਾਵਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੁੱਲ੍ਹ ਕੇ ਨਿਸ਼ਾਨੇ 'ਚ ਨੇ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਇਹ ਖਾਸੀਅਤ ਸਮਝ ਲਓ ਜਾਂ ਇਹ ਸਿਆਸੀ ਕਮੀ ਸਮਝ ਲਓ ਕਿ ਉਹ ਹਰ ਗੱਲ ਤੇ ਖੁਦੇ ਫਰੰਟ ਤੇ ਆ ਕੇ ਖੇਡਦੇ ਨੇ। ਜਿਹੜੇ ਕੰਮ ਤੁਸੀਂ ਜਿਵੇਂ ਕਿਹਾ ਮਾਲਵਿੰਦਰ ਕੰਗ, ਜਿਹੜਾ ਕੰਮ ਮਾਲਵਿੰਦਰ ਕੰਗ ਕਰ ਸਕਦਾ ਸੀ ਜਾਂ ਜਿਹੜਾ ਕੰਮ ਸੈਕਟਰੀ ਜਿਹੜੇ ਰੱਖੇ ਹੋਏ ਨੇ ਉਹ ਕਰ ਸਕਦੇ ਸੀ, ਉਹ ਕੰਮ ਵੀ ਮੁੱਖ ਮੰਤਰੀ ਖੁਦ ਕਰ ਲੱਗ ਜਾਂਦੇ। ਚਿੱਠੀ ਵੀ ਮੈਂ ਹੀ ਲਿਖੂੰ, ਟਵੀਟ ਵੀ ਮੈਂ ਹੀ ਕਰੂੰ, ਦਸਤਖਤ ਵੀ ਮੈਂ ਹੀ ਕਰੂੰ। ਇਹ ਵੱਖਰੀ ਗੱਲ ਹੈ ਕਿ ਜਦੋਂ ਪੰਜਾਬ ਦੇ ਵਿੱਚ ਪਿਛਲੇ ਦਿਨੀ 22 ਪ੍ਰਧਾਨ ਬਣਾਏ ਹੈ ਨਾ, ਸੈਕਟਰੀ ਬਣਾਏ, ਅਹੁਦੇ ਐਲਾਨੇ, ਤਾਂ ਉਹਨਾਂ ਦੇ ਥੱਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਸਤਖਤ ਨੇ। ਉਹ ਜਿਹੜੀ ਕੱਲ ਚਿੱਠੀ ਜਾਰੀ ਕੀਤੀ, ਕਹਿੰਦੇ ਜੀ ਨੋਟਸ ਆਹ ਚੱਕੋ, ਅੰਸਾਰੀ ਵਾਲਾ ਨੋਟਸ ਰੰਧਾਵਾ ਜੀ ਹੈ ਨਾ, ਉਹਦੇ ਥੱਲੇ ਜਿਹੜੇ ਦਸਤਖਤ ਨੇ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਲਿਖ ਕੇ ਨੇ। ਪਰ ਦੋਏ ਭਗਵੰਤ ਮਾਨ ਦੇ ਦਸਤਖਤ ਮਿਲਦੇ ਨਹੀਂ। ਮੇਰੇ ਕੋਲ 2 ਹੀ ਚਿੱਠੀਆਂ ਪਈਆਂ ਜੀ। ਇਹ ਵੀ ਇੱਕ ਖੇਲ ਹੈ ਜੀ, ਇਹ ਵੀ ਇੱਕ ਕਮਾਲ ਦਾ ਕਿ ਕੀ ਦਸਤਖਤ ਕਿਉਂ ਨਹੀਂ ਮਿਲਦੇ ਬੰਦੇ ਦੇ। ਸੋ ਇਹ ਸਭ ਦੇ ਬਾਵਜੂਦ ਵੀ ਖੁਦ ਭਗਵੰਤ ਮਾਨ ਦੇ ਹੁਕਮਾਂ ਨਾਲ ਇਹ ਗੱਲਾਂ ਜਾਰੀ ਹੁੰਦੀਆਂ ਕਿ ਲਓ ਭਾਈ ਮੈਂ ਨੋਟਿਸ ਜਾਰੀ ਕੀਤਾ। ਰੰਧਾਵੇ ਨੂੰ ਕਹਿੰਦੇ ਹੁਣ ਦਿਓ ਜਵਾਬ। ਕਹਿੰਦੇ ਮੈਂ ਪੰਜਾਬ ਦਾ ਖਜ਼ਾਨਾ ਨਹੀਂ ਲੁੱਟਣ ਦੇਣਾ। 55 ਲੱਖ ਰੁਪਈਆ ਤੁਸੀਂ ਤੈਂ ਵਕੀਲ ਨੂੰ ਦਿੰਦੇ ਰਹੇ, ਵਕੀਲਾਂ ਦੀਆਂ ਫੀਸਾਂ ਏਡੇ ਮਹਿੰਗੇ ਵਕੀਲ, ਜਦੋਂ ਕਿ ਕਹਿੰਦੇ ਮੈਂ ਨੋਟਿਸ ਪੜ੍ਹੇ ਨੇ, ਉਸ ਸਮੇਂ ਚੀਫ ਸੈਕਟਰੀ ਨੇ ਕਿਹਾ ਸੀ ਕਿ ਜੀ ਇਹਨੂੰ ਲੋੜ ਨਹੀਂ ਕਰਨ ਦੀ, ਪਰ ਤੁਸੀਂ ਕਹਿੰਦੇ ਉਹਨੂੰ ਲਿਆ ਕੇ ਉਰੇ ਰੱਖਿਆ। 26 ਵਾਰ ਪੁਲਿਸ ਆਈ ਯੂਪੀ ਦੀ ਲੈਣ, 26 ਵਾਰ, ਤੇ ਤੁਸੀਂ ਭੇਜਿਆ ਹੀ ਨਹੀਂਗਾ। ਤੁਸੀਂ ਉਹਦੇ ਲਈ ਕਮਰਾ, ਬੈੱਡ, ਪ੍ਰਬੰਧ, ਜੇ ਉਹ ਪਿਛਲੇ ਇਹਨਾਂ ਦੇ ਮੰਤਰੀ ਵੀ ਕਹਿੰਦੇ ਸੀਗੇ ਕਿ ਉਹ ਤਾਂ ਘਰ ਵਾਲੀ ਨੂੰ ਰੱਖਣ ਦਾ ਪ੍ਰਬੰਧ ਕੀਤਾ, ਪਰ ਉਹ ਤੱਥ ਕੋਈ ਸਾਹਮਣੇ ਨਹੀਂ ਆਏ, ਹਵਾ 'ਚ ਗੱਲ ਰਹਿ ਗਈ ਉਹ। ਜੀ ਜੀ ਜੀ। ਸੋ ਇਹ ਸਭ ਦੇ ਦਰਮਿਆਨ ਹੁਣ ਆ ਵਕੀਲ ਵਾਲੇ ਮਸਲੇ ਦੇ ਜਦੋਂ ਆਮੋ ਸਾਹਮਣੇ ਹੋਏ, ਤੇ ਉਧਰੋਂ ਮੁੱਖ ਮੰਤਰੀ ਕਹਿੰਦੇ ਨੇ ਕਿ ਜੀ ਕਿ ਮੈਂ ਬਖਸ਼ਣੇ ਨਹੀਂ ਗਏ ਦੋਏ, ਵਸੂਲੀ ਇਹਨਾਂ ਤੋਂ ਕਰੂੰਗਾ ਜਾਂ ਆਪੇ ਪੈਸੇ ਭਰ ਦੇਣ, ਨਹੀਂ ਇਹਨਾਂ ਦੀਆਂ ਤਨਖਾਹਾਂ, ਭੱਤਿਆਂ, ਪੈਨਸ਼ਨਾਂ ਚੋਂ ਕੱਟੂਗਾ। ਉਧਰ ਕੈਪਟਨ ਅਮਰਿੰਦਰ ਕਹਿੰਦੇ ਤੈਨੂੰ ਤਾਂ ਗਿਆਨ ਹੀ ਨਹੀਂਗਾ, ਕਹਿੰਦੇ ਕਿ ਤੂੰ ਤਾਂ ਕਮੇਡੀਓ ਕਰੀ ਜਾਂਦਾ, ਤੈਨੂੰ ਕੀ ਪਤਾ ਸਰਕਾਰ ਕਿਵੇਂ ਚੱਲਦੀ ਆ, ਐ ਨਹੀਂ ਹੁੰਦਾ। ਉਹ ਉਹਨਾਂ ਨੂੰ ਨੁਕਤੇ ਸਮਝਾਉਣ ਲੱਗੇ ਕਾਨੂੰਨੀ, ਤੇ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੱਤਾ। ਕਹਿੰਦੇ ਅੱਛਾ ਜੀ ਮੈਂ ਇਹੋ ਜਿਹਾ ਗਿਆਨ ਹਾਸਲ ਕਰਕੇ ਕੀ ਕਰਨਾ ਕਿ ਜਿਹੜਾ ਅੰਗਰੇਜ਼ਾਂ ਦੇ ਸਮੇਂ ਅੰਗਰੇਜ਼ਾਂ ਨਾਲ ਹੋਵੇ, ਮੁਗਲਾਂ ਦੇ ਨਾਲ ਮੁਗਲਾਂ ਨਾਲ ਹੋਵੇ, ਕਾਂਗਰਸ ਦੇ ਨਾਲ ਕਾਂਗਰਸ ਸਮੇਂ ਉਹਨਾਂ ਨਾਲ ਹੋਵੇ, ਅਕਾਲੀਆਂ ਸਮੇਂ ਅਕਾਲੀਆਂ ਨਾਲ ਹੋਵੇ, ਤੇ ਅੱਜ ਕੱਲ੍ਹ ਭਾਜਪਾ ਨਾਲ ਹੋਵੇ। ਇਹੋ ਜਿਹਾ ਗਿਆਨ ਤਾਂ ਨਹੀਂ ਮੈਨੂੰ ਚਾਹੀਦਾ ਜੀ। ਤੇ ਸੁਖਜਿੰਦਰ ਰੰਧਾਵੇ ਨੂੰ ਕਹਿੰਦੇ ਅੱਛਾ ਤੁਸੀਂ ਉਹ ਕਹਿੰਦੇ ਸੀ ਰੰਧਾਵਾ ਸਾਹਿਬ ਕਿ ਨੋਟਸ ਦਿਓ, ਮੈਂ ਨੋਟਸ ਲੈ ਕੇ ਜਾਊਂਗਾ, ਵੈਸੇ ਵੀ ਜਾਣਾ ਸੀ, ਪਤਾ ਨਹੀਂ ਬਾਹਰ ਜਾਣਾ ਸੀ, ਪਤਾ ਦਿੱਲੀ ਜਾਣਾ ਸੀ ਕਿੱਥੇ, ਕਿ ਨੋਟਸ ਦਿਓ ਫੇਰ ਜਾਊਂਗਾ। ਕਹਿੰਦੇ ਆ ਚੱਕੋ ਨੋਟਸ। ਹੁਣ ਰੰਧਾਵਾ ਹੋਰੀ ਕਹਿੰਦੇ ਕਿ ਮੈਂ ਪਹਿਲੀ ਵਾਰ ਦੇਖ ਰਿਹਾ ਕਿ ਮੁੱਖ ਮੰਤਰੀ ਥੱਲੇ ਦਸਤਖਤ ਕਰਕੇ ਕੁਝ ਲਿਖ ਕੇ ਭੇਜਵੇ, ਉਹਨੂੰ ਵੀ ਨੋਟਸ ਕਹਿੰਦੇ ਨੇ। ਅੱਛਾ, ਕਿ ਨੋਟਸ ਦੀ ਡੈਫੀਨੇਸ਼ਨ ਔਰ ਮੁੱਖ ਮੰਤਰੀ ਦੀ ਦਸਤਖਤ ਵਾਲੀ ਚਿੱਠੀ ਦਾ ਕਹਿੰਦਾ ਅਰਥ ਹੀ ਨਹੀਂ ਫਰਕ ਪਤਾ ਕਿ ਨੋਟਸ ਨਹੀਂ ਹੈਗਾ ਇਹ। ਤੇ ਕਹਿੰਦੇ ਜੀ ਆਪ ਇਹ ਹੁਕਮ ਦੇ ਤਾਂ ਆਪ ਹੀ ਫੈਸਲਾ ਦੇਣਾ ਤਾਂ ਕਿ ਜੀ ਮੈਂ ਤੁਹਾਨੂੰ ਹਦਾਇਤ ਕਰਦਾ ਪੈਸੇ ਭਰੋ, ਨਹੀਂ ਭਰੋਗੇ ਤਾਂ ਤੋਂ ਵਸੂਲੀ ਕਰਾਂਗੇ। ਤੇ ਕੈਪਟਨ ਅੰਦਰ ਕਹਿੰਦਾ ਕਿ ਕੱਟਣਿਆ ਕੱਟ ਲਵੇ, 2 ਸਾਲ ਦੀ ਗੱਲ ਹੈ, 2 ਸਾਲ ਬਾਅਦ ਕਹਿੰਦੇ ਨੱਕ ਰਗੜੂਗਾ ਜੀ ਇਹ। ਹੁਣ ਉਹ ਕਿਹੜੇ 2 ਸਾਲਾਂ ਦੀ ਗੱਲ ਕਰਦੇ ਆ ਕਿ ਉਹ 27 ਦੀ ਗੱਲ ਕਰਦੇ ਆ? 27 ਤਾਂ ਮੇਰੇ ਹਿਸਾਬ ਨਾਲ 2 ਸਾਲਾਂ ਬਾਅਦ ਨਹੀਂ ਆਉਂਦਾ ਜੀ ਜੀ। 2 ਸਾਲਾਂ ਬਾਅਦ ਤਾਂ 24 ਦੇ ਨੇੜੇ ਤੇੜੀ ਬਣਦੀ ਹੈ ਗੱਲ ਫਿਰ। ਸੋ ਇਸ ਲਈ ਕੀ ਇਹ 24 ਦੀ ਗੱਲ ਕਰਦੇ ਨੇ? ਕਿੱਧਰ ਨੂੰ ਗੱਲ ਜਾ ਰਹੀ ਹੈ ਇਹ ਕੈਪਟਨ ਅੰਦਰ ਜਾਣਦੇ ਹੋਣਗੇ। ਪਰ ਅੱਜ ਜਿੱਥੇ ਲਿਆ ਕੇ ਸਥਿਤੀ ਖੜਾਈ ਹੈ, ਉਹ ਸਥਿਤੀ ਚੋਂ ਇਹ ਸਮਝ ਆਉਂਦਾ ਕਿ ਜੇਕਰ ਇਹ ਗੱਲ ਤੈਅ ਆ ਕਿ ਹਾਂ 55 ਲੱਖ ਦਾ ਖੇਲ ਆ, ਤੇ ਰੰਧਾਵਾ ਕਹਿੰਦੇ ਸਿਰਫ 17 ਲੱਖ ਦਾ ਖੇਲ ਆ। ਮੈਂ ਕਹਿੰਦਾ ਸਵਾਲ ਚਾਹੇ 1 ਲੱਖ ਦਾ ਹੋਵੇ, ਚਾਹੇ 7000 ਦਾ ਹੋਵੇ, ਜੇ ਪੈਸੇ ਦੀ ਦੁਰਵਰਤੋਂ ਤਾਂ ਦੁਰਵਰਤੋਂ। ਜੇ ਉਹ ਰੰਧਾਵੇ ਨੇ ਕੀਤੀ, ਕੈਪਟਨ ਨੇ ਕੀਤੀ, ਕੇਜਰੀਵਾਲ ਨੇ ਕੀਤੀ, ਭਗਵੰਤ ਨੇ ਕੀਤੀ, ਤਾਂ ਦੁਰਵਰਤੋਂ ਜੀ। ਤੇ ਜੇ ਫਿਰ ਇਸ ਹਵਾਲੇ ਨਾਲ 55 ਲੱਖ ਵਸੂਲਣਾ ਹੈ ਤਾਂ ਪ੍ਰਵੀਨ ਜੀ 75,000 ਰੁਪਇਆ ਮਹੀਨਾ ਬਣਦਾ ਦੋਵਾਂ ਦਾ। 75,000 ਠੀਕ ਹੈ ਕੈਪਟਨ ਨੂੰ ਤੇ ਰੰਧਾਵੇ ਨੂੰ ਜੋ ਜਾਂਦਾ ਹਿਸਾਬ ਕਿਤਾਬ, ਉਹ ਐਵਰੇਜ ਇੰਨੀ ਕੁ ਬੈਠਦੀ ਹੈ। ਤੇ 1.5 ਲੱਖ ਬਣਦਾ, ਮੈਂ ਜਿੰਨਾ ਪਤਾ ਕਰਾ ਸਕਿਆ ਕਿ 1.5 ਲੱਖ ਦੋਵਾਂ ਦਾ ਬਣਦਾ। ਜੇ 1.5 ਲੱਖ ਦੇ ਹਿਸਾਬ ਨਾਲ ਕੱਟਣੇ ਆ ਤਾਂ 39 ਮਹੀਨੇ 10 ਦਿਨ ਲੱਗਦੇ ਆ। ਹਾਂਜੀ ਜੀ ਠੀਕ ਹੈ।
ਪੈਸਾ ਵਸੂਲੀ ਦੇ ਲਈ। ਠੀਕ ਹੈ। ਕਿਉਂਕਿ ਇਸ ਹਵਾਲੇ ਨਾਲ ਇਹ ਸਵਾਲ ਖੜਾ ਕਿ ਹਾਂ ਭਾਈ ਦੋਵਾਂ ਤੋਂ ਜੇ 55 ਲੱਖ ਵਸੂਲਣਾ ਔਰ 1.5 ਲੱਖ ਤੁਸੀਂ ਹਰ ਮਹੀਨੇ ਕੱਟਦੇ ਹੋ ਤਾਂ 39 ਮਹੀਨੇ ਮਤਲਬ 3 ਸਾਲ 3 ਮਹੀਨੇ 10 ਦਿਨ ਚਾਹੀਦੇ ਆ ਜਨਾਬ। 12 ਮਹੀਨੇ 1 ਸਾਲ ਚ ਨੇ ਤੇ 3 ਸਾਲ 12 ਤੀਆ 36 ਮਹੀਨੇ ਇਹ ਹੋ ਗਏ, 3 ਮਹੀਨੇ ਹੋਰ 36 3 39 ਤੇ 10 ਦਿਨ ਹੋਰ ਉੱਪਰ। ਸੋ 3 ਸਾਲ 3 ਮਹੀਨੇ 10 ਦਿਨਾਂ ਚ 55 ਲੱਖ ਵਸੂਲ ਹੋਣਾ। ਹੁਣ ਦੇਖਦੇ ਹਾਂ ਕਾਗਜ਼ੀ ਲੜਾਈ ਆ, ਕਿਤੇ ਐ ਨਾ ਹੋਵੇ ਕਿ ਜੀਰਾ ਸ਼ਰਾਬ ਫੈਕਟਰੀ ਬੰਦ ਬੰਦੇ ਨਹੀਂ ਹੋਈ। ਹਾਂ ਜੀ ਹੈ ਅੱਛਾ ਜੀ ਆ ਚੱਕੋ ਜੀ ਕੱਚੇ ਮੁਲਾਜ਼ਮ ਪੱਕੇ ਹੋ, ਅਗਲੇ ਟੈਂਕੀਆਂ ਦੇ ਜਿਹੜੇ ਫਿਰਦੇ ਨੇ ਹੈ ਨਾ, ਅਗਲੇ ਧਰਨੇ ਲਾਉਂਦੇ, ਤੁਸੀਂ ਡਾਂਗਾ ਨਾ ਕੁੱਟਦੇ ਹੋ। ਉਹ ਕਹਿੰਦੇ ਜੀ ਤੁਹਾਨੂੰ ਲੈਟਰ ਵੀ ਦੇਤੇ ਤੇ ਡਾਂਗਾ ਵੀ ਫੇਰਤੀਆਂ। ਉਹ ਕਹਿੰਦੇ ਮੂੰਹ ਮਿੱਠਾ ਵੀ ਕਰਾਤਾ ਤੇ ਬਾਅਦ ਚੋਂ ਕੁੱਟ ਵੀ ਦਿੱਤਾ। ਇਸ ਲਈ ਉਹੇ ਜਿਹਾ ਤੇ IPL ਵਾਲਾ ਕਹਿੰਦੇ ਆ ਚੱਕੋ ਜੀ ਇਹਨੂੰ ਸਰਕਾਰੀ ਨੌਕਰੀ ਦਿਆਂਗੇ, ਧੋਖਾ ਆ ਗਿਆ। ਉਹ ਬਾਅਦ ਚੋਂ ਉਸ ਮਸਲੇ ਦੀ ਕੋਈ ਰਿਪੋਰਟ ਹੀ ਨਹੀਂ, ਕੋਈ ਐਕਸ਼ਨ ਹੀ ਨਹੀਂ, ਕੋਈ ਕਾਰਵਾਈ ਹੋ ਨਹੀਂ। ਸੋ ਇਹ ਸਾਰੇ ਮਾਮਲੇ ਕੀ ਹਵਾ 'ਚ ਰਹਿ ਜਾਂਦੇ ਨੇ ਜਾਂ ਸੱਚਮੁੱਚ ਇਸ ਅੰਜਾਮ ਤੱਕ ਜਾਣਗੇ, ਦੇਖਣ ਵਾਲੀ ਗੱਲ ਆ। ਪਰ ਖਹਿਰਾ ਕਹਿੰਦੇ ਜਨਾਬ ਕੱਲਾ 55 ਲੱਖ ਨਹੀਂ ਵਸੂਲਣਾ, ਦਿੱਲੀ ਵਾਲਿਆਂ ਦਾ 25 ਕਰੋੜ ਵੀ ਵਸੂਲਣਾ ਜੀ। ਉਹ ਕਹਿੰਦੇ ਜਵਾਬ ਦਿਓ ਕਿ ਤੁਸੀਂ ਕਹਿੰਦੇ 19 ਕਰੋੜ ਦੇ ਵਿੱਚ ਕੇਜਰੀਵਾਲ ਨੇ ਵਕੀਲ ਕੀਤਾ, ਅਭਿਸ਼ੇਕ ਸਿੰਘ ਵੀ ਕੀਤਾ। ਜੇਕਰ ਕੇਂਦਰੀ ਏਜੰਸੀਆਂ ਤੁਹਾਨੂੰ ਕਟਹਿਰੇ 'ਚ ਖੜਾ ਕਰਦੀਆਂ ਫਿਰ ਉਹ ਵੀ ਵਕੀਲ ਤੁਸੀਂ ਆਪ ਕਰੋ ਨਾ। ਉਹ ਤੁਸੀਂ ਸਰਕਾਰੀ ਖਰਚੇ 'ਚ ਕਿਉਂ ਦਿੱਤੇ ਪੈਸੇ? ਤੇ ਇੱਧਰ ਰਾਹੁਲ ਮਹਿਰਾ ਕੀਤਾ ਜੀ ਸਤਿੰਦਰ ਜੈਨ ਨੇ, ਉਹਨੂੰ ਵੀ ਉਹਨੇ 5.5 ਕਰੋੜ ਦੇ ਕਰੀਬ ਪੈਸੇ ਦਿੱਤੇ। ਉਹ ਕਹਿੰਦੇ ਜੀ ਆ ਮਤਲਬ ਕਿ 25 ਕਰੋੜ ਰੁਪਈਆ ਇਹ ਬਣਦਾ ਜਿਹੜਾ ਕੇਜਰੀਵਾਲ ਤੋਂ ਵਸੂਲਣਾ ਬਣਦਾ, ਇਹ ਵੀ ਵਸੂਲ ਲਓ। ਤੇ ਸੁਖਜਿੰਦਰ ਰੰਧਾਵਾ ਕਹਿੰਦੇ ਕਿ ਕੋਈ ਨਾ ਫਿਰ ਅਦਾਲਤ ਚੱਲਾਂਗੇ, ਤੁਸੀਂ ਉਹਦਾ ਵਕੀਲ ਲੈ ਕੇ ਆਉਣੇ, ਫਿਰ ਦੇਖੂਗਾ ਕਿ ਵਕੀਲ ਨੂੰ ਤੁਸੀਂ ਫੀਸ ਆਪਣੇ ਕੋਲੋਂ ਦਿੰਦੇ ਹੋ ਕਿ ਸਰਕਾਰ ਕੋਲੋਂ ਦਿੰਦੇ ਹੋ। ਤੋ ਇਸ ਲਈ ਇਹ ਟਾਣੀ ਉਲਝਦੀ ਜਾ ਰਹੀ ਹੈ, ਤੋਹਮਤਬਾਜ਼ੀ ਮਤਲਬ ਟਿੱਪਣੀ ਟਵੀਟੀ ਇਸ ਮਸਲਿਆਂ 'ਚ ਪੰਜਾਬ ਦਾ ਕੀ ਭਲਾ ਹੋਊਗਾ, ਮੈਨੂੰ ਇਹ ਸਮਝ ਨਹੀਂ ਆ ਰਹੀ। ਜੀ